ਜਾਫਰ ਸਾਹਿਬ ਸਾਡੇ ਨਾਲ ਮੌਜੂਦ ਨੇ। ਜਾਫਰ ਸਾਹਿਬ ਬਹੁਤ ਜੀ ਆਇਆਂ ਨੂੰ। ਕਿਦਾਂ ਵੇਖਦੇ ਤੁਸੀਂ ਪਾਕਿਸਤਾਨ ਦੀ ਕੱਲ ਹਾਰ ਨੂੰ? ਵੈਸੇ 13 ਸ਼ਿਕਸਤਾਂ ਹੋ ਚੁੱਕੀਆਂ ਲੇਕਿਨ मैं फिर भी खुश ਹਾਂ ਪਾਕਿਸਤਾਨ ਦੀ ਪਰਫਾਰਮੈਂਸ ਤੋਂ। जी मुफाज साहब पहले तो ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦੂਜੀ ਗੱਲ ਹੈ ਕਿ ਜਿਹੜੇ ਪਿਛਲੇ ਸੀ ਮੈਚ ਵੇਖ ਰਹੇ ਸੀ ਉਹਨਾਂ तमाम ਮੈਚਾਂ ਦੇ ਵਿੱਚ ਪਾਕਿਸਤਾਨ ਨੂੰ ਸ਼ਿਕਸਤ ਹੋ ਰਹੀ ਸੀ ਤੇ ਬੜੇ ਵੱਡੇ ਮਾਰਜਨ ਤੋਂ ਹੋ ਰਹੀ ਸੀ ਤੇ ਕਈ ਮੈਚਾਂ ਤੋਂ ਇਹੋ ਜਿਹਾ ਵੇਖਿਆ ਕਿ ਜ਼ਿਆਦਾਤਰ ਮੈਚ ਇਹੋ ਜਿਹੇ ਸਨ ਕਿ ਅਸੀਂ ਸਾਡੇ ਖਿਡਾਰੀਆਂ ਨੇ ਆਪਣਾ ਖਾਤਾ ਵੀ ਨਹੀਂ ਖੋਲਿਆ ਤੇ ਅਸੀਂ ਸਿਫਰ ਦੇ ਮੁਕਾਬਲੇ ਦੇ ਵਿੱਚ ਕਦੀ 6 ਗੋਲਾਂ ਤੋਂ ਆ ਰਹੇ ਸਾਂ ਕਦੀ 7 ਗੋਲਾਂ ਤੋਂ ਆ ਰਹੇ ਸਾਂ। ਲੇਕਿਨ ਕੱਲ ਜਿਹੜੀ ਇੱਕ ਚੀਜ਼ ਨਜ਼ਰ ਆਈ ਕਿ ਪਾਕਿਸਤਾਨੀ ਟੀਮ ਨੇ ਵੀ 3 ਗੋਲ ਦਾਗੇ ਨੇ ਮੁਖਾਲਿਫ ਟੀਮ ਦੇ ਖਿਲਾਫ। ਤੇ ਦੂਜੀ ਗੱਲ ਜਿਹੜੀ ਵੇਖਣ ਚਾਹੀਏ ਕਿ ਇੱਕ ਗੋਲ ਦੇ ਮਾਰਜਨ ਤੋਂ ਅਸੀਂ ਇਹ ਮੈਚ ਆ ਰਹੇ ਹਾਂ ਲੇਕਿਨ 13ਵੀਂ ਸ਼ਿਕਸਤ ਸੀ ਤੋਂ ਉਸ ਤੋਂ ਬਾਅਦ ਇਵੈਂਟ ਤੋਂ ਵੀ ਅਸੀਂ ਬਾਹਰ ਹੋਏ ਹਾਂ। ਲੇਕਿਨ ਜੇ ਤੁਸੀਂ ਇੱਕ ਚੀਜ਼ ਵੇਖੀ ਜਾਏ ਤੇ ਪਾਕਿਸਤਾਨੀ ਟੀਮ ਦੇ ਜਿਵੇਂ ਤੁਸੀਂ ਜ਼ਿਕਰ ਕੀਤਾ ਥੋੜੀ ਦੇਰ ਪਹਿਲੇ ਕਿ ਪਾਕਿਸਤਾਨੀ ਟੀਮ ਦੇ ਮਸਾਇਲ ਹੈ ਤਾਂ ਲੇਕਿਨ ਉਹਨਾਂ ਉਸ ਮਸਾਇਲ ਤੋਂ ਬਾਵਜੂਦ ਕੱਲ ਨਜ਼ਰ ਆ ਰਿਹਾ ਸੀ ਕਿ ਮੁੰਡੇ ਨੇ ਜਿਹੜੇ ਸਾਡੇ ਉਹ ਖੇਡਣ ਦੀ ਤੇ ਜਿੱਤਣ ਦੀ ਕੋਸ਼ਿਸ਼ ਕਰ ਰਹੇ ਤੇ ਜਿੱਤਣ ਲਈ ਗਰਾਊਂਡ ਦੇ ਵਿੱਚ ਭੱਜ ਰਹੇ ਨੇ। ਤੇ ਵੇਖਿਆ ਜਾਏ ਰਵਾਇਤੀ ਹਰੀਫ ਦੇ ਖਿਲਾਫ ਮੈਚ ਸੀ ਤੇ ਜਿਹੜਾ ਰਵਾਇਤੀ ਹਰੀਫ ਦੇ ਖਿਲਾਫ ਮੈਚ ਹੁੰਦਾ ਉਹ ਜੀ ਮੁੰਡਿਆਂ ਦੇ ਵਿੱਚ ਇੱਕ ਨਵਾਂ ਜਜ਼ਬਾ ਤੇ ਇੱਕ ਨਵੀਂ ਫਾਈਟਿੰਗ ਦਾ ਉਹ ਫੂਕ ਦਿੰਦਾ ਉਹਦੇ ਤਹਿਤ ਬਿਹਤਰੀ ਆਈ ਹੈ, ਪਰਫਾਰਮੈਂਸ ਦੇ ਵਿੱਚ ਬਿਹਤਰੀ ਆਈ ਹੈ, ਨਤਾਜ ਦੇ ਵਿੱਚ ਬਿਹਤਰੀ ਨਹੀਂ ਆਈ। ਨਤੀਜਾ ਉਹ ਹੀ ਹੈ ਕਿ ਅਸੀਂ ਫਿਰ ਮੈਚ ਹਾਰ ਗਏ ਹਾਂ ਲੇਕਿਨ ਪਰਫਾਰਮੈਂਸ ਜੇ ਵੇਖੀ ਜਾਏ obviously ਜਿੱਥੇ ਕੋਈ ਗੋਲ ਨਹੀਂ ਸੀ ਤੇ ਸਾਡੇ ਖਿਲਾਫ 8-8 9-9 7-7 6-6 ਗੋਲ ਹੋ ਰਹੇ ਸਨ। ਸਾਡੇ ਖਿਲਾਫ 4 ਗੋਲ ਹੋਏ ਨੇ ਤੇ ਅਸੀਂ 3 ਗੋਲ ਦਾ ਤੇ 1 ਗੋਲ ਦੇ ਅਸੀਂ ਮਾਰਜਨ ਤੋਂ ਹਾਰੇ ਹਾਂ। ਜਿਹੜੇ ਮਸਾਇਲ ਜੈਨੂਇਨ ਮਸਾਇਲ ਸਨ ਸਾਡਾ ਕਪਤਾਨ ਅਮਾਦ ਨੇ ਜਿਹੜੇ ਉਹ ਵੀਜ਼ਾ ਨਾਲ ਨਾ ਮਿਲਣ ਦੇ ਬਾਇਸ ਉਹ ਨਹੀਂ ਪਹੁੰਚ ਕੇ ਮੈਚ 'ਚ ਸ਼ਿਰਕਤ ਨਹੀਂ ਕਰ ਸਕੇ। ਫਿਰ ਸਫਿਆਨ ਵੀ ਇੰਜਰਡ ਹੋਣ ਤੋਂ ਬਾਅਦ ਟੀਮ ਚੋਂ ਬਾਹਰ ਸਨ ਤੇ ਅੱਛੇ ਤੇ ਸੀਨੀਅਰ ਖਿਡਾਰੀ ਦੀ ਜਿਹੜੀ ਗੈਰ ਮੌਜੂਦਗੀ ਹੁੰਦੀ ਮੈਚ ਦੇ ਵਿੱਚ ਪਰਫਾਰਮੈਂਸ ਤੇ ਫਰਕ ਪਾਉਂਦੀ ਹੈ ਜੋ ਫਰਕ ਸਾਨੂੰ ਨਜ਼ਰ ਆਇਆ। ਦੂਜੀ ਗੱਲ ਜਿਹੜੀ ਤੁਸੀਂ ਫਿਟਨੈਸ ਦੀ ਕੀਤੀ ਤੇ ਆ ਗੱਲ ਮੰਨਣੀ ਪਏਗੀ ਕਿ ਸਾਡੀ ਹਰੀਫ ਟੀਮ ਜਿਹੜੀ ਕੱਲ ਗਰਾਊਂਡ ਦੇ ਵਿੱਚ ਕੱਲ ਖੇਡ ਰਹੀ ਸੀ ਉਹਨਾਂ ਦੀ ਫਿਟਨੈਸ ਦਾ ਮਿਆਰ ਪਾਕਿਸਤਾਨ ਨਾਲੋਂ ਜ਼ਿਆਦਾ ਅੱਛਾ ਸੀ ਤੇ ਨਾਲ ਪਾਕਿਸਤਾਨ ਉਹਨਾਂ ਦਾ ਮਿਆਰ ਵੀ ਫਿਟਨੈਸ ਦਾ ਮਿਆਰ ਵੀ ਬਹੁਤ ਅੱਛਾ ਸੀ ਤੇ ਸਕਿੱਲ ਤੇ ਫਿਰ ਸਭ ਨੂੰ ਨਜ਼ਰ ਆ ਹੀ ਗਈ। ਮੈਚ ਦਾ ਜਿਹੜਾ ਨਤੀਜਾ ਸੀ ਉਹਨੇ ਸਾਡੀ ਸਕਿੱਲ ਦਾ ਸਾਨੂੰ ਦੱਸ ਚੜਿਆ ਤੇ ਉਹਨਾਂ ਦੀ ਸਕਿੱਲ ਦਾ ਵੀ ਸਾਨੂੰ ਦੱਸ ਚੜਿਆ। ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਜੇ ਮੁੰਡੇ ਐਸੇ ਫਾਈਟਿੰਗ ਸਪਿਰਿਟ ਨਾਲ ਲੜਦੇ ਰਹੇ ਖੇਡਦੇ ਰਹੇ ਤੇ ਇਨਸ਼ਾਅੱਲਾ ਤਾਲਾ ਇੱਕ ਦਿਨ ਐਸਾ ਆਏਗਾ ਕਿ ਅਸੀਂ ਵੀ ਜਿੱਤਣ ਵਾਲਿਆਂ ਦੀ ਫਿਰ ਇਸ 'ਚ ਸ਼ਾਮਿਲ ਹੋਵਾਂਗੇ। ਲੱਗ ਵੇਖਿਆ ਜਾਏ ਤੇ ਹਾਕੀ ਪਾਕਿਸਤਾਨ ਦਾ ਉਹ ਇਵੈਂਟ ਹੈ ਜਿਹੜਾ ਸਾਡਾ ਕੌਮੀ ਖੇਡ ਵੀ ਤੇ ਨਾਲ ਉਹ ਖੇਡ ਹੈ ਜਿਹਦੇ ਵਿੱਚ ਅਸੀਂ ਸਭ ਤੋਂ ਜ਼ਿਆਦਾ ਵਾਰੀ ਮੇਨ ਇਵੈਂਟ ਜਿੱਤਿਆ। 4 ਵਾਰੀ ਅਸੀਂ ਵਰਲਡ ਕੱਪ ਜਿੱਤ ਚੁੱਕੇ ਹਾਕੀ ਦਾ ਤੇ ਦੁਨੀਆ ਦੇ ਜਿਹੜੇ ਸਭ ਤੋਂ ਜ਼ਿਆਦਾ ਗੋਲ ਸਕੋਰ ਕਰਨ ਵਾਲੇ ਖਿਡਾਰੀ ਨੇ ਸੇਲਬਾਜ਼ ਉਹ ਵੀ ਪਾਕਿਸਤਾਨੀ ਨੇ। ਅੱਛੇ ਰਿਕਾਰਡ ਨੇ ਪਾਕਿਸਤਾਨ ਦੇ ਮਾਜ਼ੀ ਦੇ ਵਿੱਚ ਹਾਕੀ ਦੇ ਲੇਕਿਨ ਪਿਛਲੇ ਕੁਝ ਅਰਸੇ ਤੋਂ ਟੀਮ ਦੀ ਪਰਫਾਰਮੈਂਸ ਬਹੁਤ ਬੁਰੀ ਹੈ ਜਿਹਦੀ ਵਜ੍ਹਾ ਤੋਂ ਕੌਮੀ ਖੇਡ ਸਵਾਲ ਦਾ ਸ਼ਿਕਾਰ ਹੈ ਤੇ ਕੌਮ ਮਾਯੂਸ ਹੈ। ਲੇਕਿਨ ਇਨਸ਼ਾਅੱਲਾ ਜੇ ਐਸੇ ਤਰ੍ਹਾਂ ਕੱਲ ਜਿਹੜੀ ਨਾ ਸਪਿਰਿਟ ਹੋਈ ਹੈ ਜਦੋਂ ਵੀ ਇਹ ਸਪਿਰਿਟ ਹਾਨ ਹੁੰਦੇ ਤੇ ਬਿਹਤਰੀ ਦੀ ਗੁੰਜਾਇਸ਼ ਮੌਜੂਦ ਹੈ ਤੇ ਜ਼ਰੂਰ ਬਿਹਤਰੀ ਹੋਏਗੀ ਤੇ ਉਮੀਦ ਆਹੀ ਰੱਖਣੀ ਚਾਹੀਦੀ ਕਿ ਆਉਣ ਵਾਲਾ ਜਿਹੜਾ ਅਗਲਾ ਹਰ ਦਿਨ ਹੈ ਉਹ ਪਿਛਲੇ ਦਿਨ ਤੋਂ ਬਿਹਤਰ ਹੋਏਗਾ। ਉਮੀਦ ਦਾ ਦਾਮਨ ਥਾਮੀ ਰੱਖੀਏ, ਮੁੰਡੇ ਮਿਹਨਤ ਕਰਦੇ ਰਹਿਣ ਤੇ ਗਰਾਊਂਡ ਦੇ ਵਿੱਚ ਅੱਛੇ। बिल्कुल जी साडा कौमी खेड असीं ते मुहब्बत करते हैं, उम्मीद करते हैं कि इन्हां दी परफॉर्मेंस विच भी बेहतरी आएगी। इधर जाफर साहब मैं दसो मंजूरुल हसन साडे हैड कोच ने 74 साल इन्हां दी उम्र है, बड़ा सर्व किया पाकिस्तान हॉकी नूं, लैजेंड खिलाड़ी लै चुके हैं असीं जे है गल करिए। टीम मैनेजर ख्वाजा जुनेद भी पेश रहे हैं कैंप विच लेकिन उन्हें कहा जाता है कि ग्रास रूट वाली हॉकी नहीं है, हुण टैरिफ हर चीज़ बदल चुकी है। उन्हें सानूं जदीद तकाजे पूरे करने पैणगे, सानूं गोरे फिटनेस कंसलटेंट चाहिए। जिद्दां मैं पहला मैच वेखदा पिया सी बेल्जियम के खिलाफ उन्होंने 10 सेकंडां विच गोल करके दसता कि असीं इस रेस विच मौजूद हैं, ਅਸੀਂ ਇਸ ਸ਼ੋਬੇ ਵਿੱਚ ਬਹੁਤ ਪਿੱਛੇ ਹਾਂ। ਕੀ ਕਹੋਗੇ? ਜੀ ਮੁਫਾਜ਼ ਮੰਜ਼ੂਰ ਹਸਨ ਤੇ ख्वाजा जुनेद ਨੇ ਜਿਹੜੇ ਹਾਕੀ ਦੇ ਬਹੁਤ ਵੱਡੇ ਸਿਤਾਰੇ ਨੇ, ਬਹੁਤ ਵੱਡਾ ਨਾਂ ਹੈ ਲੇਕਿਨ ਤੁਸੀਂ ਵੇਖੋ ਤੇ ਮੰਜ਼ੂਰ ਹਸਨ ਜਿਹੜੇ ਸਾਡੇ ਕੋਚ ਨੇ ਉਹਨਾਂ ਦੀ ਉਮਰ 74 ਸਾਲ ਹੈ ਲੇਕਿਨ ਉਸ ਦੇ ਬਾਵਜੂਦ ਉਹ ਖਿਡਾਰੀਆਂ ਨੂੰ ਆਪਣੇ ਜਿਹੜਾ ਤਜਰਬਾ ਤੋਂ ਮੁਸਤਫੀਦ ਕਰ ਰਹੇ ਨੇ। ਲੇਕਿਨ ਜ਼ਰੂਰਤ ਹੁਣ ਇਸ ਗੱਲ ਦੀ ਕਿ ਸਿਰਫ ਅਸੀਂ ਇਸ ਖੇਡ ਨੂੰ ਕਾਫੀ ਪਿੱਛੇ ਪਾਤਾ ਹੈ। ਜ਼ਰੂਰਤ ਸਭ ਤੋਂ ਵੱਡੀ ਹੈ ਕਿ ਅਸੀਂ ਗ੍ਰਾਸ ਰੂਟ ਲੈਵਲ ਤੇ ਇਸ ਖੇਡ ਦੇ ਉੱਤੇ ਕੰਮ ਕਰੀਏ। ਜਿੰਜ ਅਸੀਂ ਕ੍ਰਿਕਟ ਦੇ ਉੱਤੇ ਤਵੱਜੋ ਦੇ ਰਹੇ ਹਾਂ ਉਸੇ ਤਰ੍ਹਾਂ ਦੀ ਤਵੱਜੋ ਸਾਨੂੰ ਹਾਕੀ ਦੇ ਖੇਡ ਤੇ ਦੇਣੀ ਪਏਗੀ। ਸਕੂਲ ਲੈਵਲ ਤੇ ਹਾਕੀ ਹੋਣੀ ਚਾਹੀਦੀ ਹੈ। ਸਾਨੂੰ ਬਹੁਤ ਜ਼ਿਆਦਾ ਸਰਮਾਇਆ ਲਾ ਕੇ ਕੋਈ ਵੱਡੇ ਗਰਾਊਂਡ ਤਿਆਰ ਕਰਨ ਦੀ ਜ਼ਰੂਰਤ ਨਹੀਂ ਲੇਕਿਨ ਛੋਟੇ ਗਰਾਊਂਡ ਅਸੀਂ ਛੋਟੀਆਂ ਟਰਫਾਂ ਦੇ ਨਾਲ ਸ਼ੁਰੂ ਕਰ ਸਕਦੇ ਹਾਂ। ਤਕਰੀਬਨ ਹਰ ਵੱਡੇ ਸ਼ਹਿਰ ਦੇ ਵਿੱਚ ਮੇਰਾ ਆਪਣਾ ਜ਼ਾਤੀ ਖਿਆਲ ਹੈ, ਜ਼ਾਤੀ ਰਾਏ ਤੇ ਜ਼ਾਤੀ ਤਜ਼ੀਆ ਹੈ ਕਿ ਸਾਨੂੰ ਹਰ ਸ਼ਹਿਰ ਦੇ ਵਿੱਚ ਹਰ ਵੱਡੇ ਸ਼ਹਿਰ ਦੇ ਵਿੱਚ ਕਮ ਸੇ ਕਮ ਇੱਕ ਐਸਾ ਸਟੇਡੀਅਮ ਹੋਵੇ ਜਿੱਥੇ ਉੱਥੋਂ ਦੇ ਬੱਚੇ ਮੁੰਡੇ ਆ ਕੇ ਖੇਡਣ ਤੇ ਟੈਲੈਂਟ ਹੰਟ ਪ੍ਰੋਗਰਾਮ ਕਰਨੇ ਚਾਹੀਦੇ ਨੇ ਸਾਨੂੰ ਤੇ ਗ੍ਰਾਸ ਰੂਟ ਲੈਵਲ ਤੋਂ ਜਾ ਕੇ ਟੈਲੈਂਟ ਕੱਢਣਾ ਚਾਹੀਦਾ। ਸਕੂਲ ਲੈਵਲ ਦੇ ਉੱਤੇ ਸਾਨੂੰ ਹਾਕੀ ਹੈ ਜਿਹੜੀ ਉਹਨੂੰ ਫਰੋਗ ਦੇਣਾ ਪਏਗਾ। ਉਸ ਤੋਂ ਬਾਅਦ ਫਿਰ ਸਾਨੂੰ ਚਾਹੀਦਾ ਕਿ ਕਲੱਬ ਲੈਵਲ ਤੇ ਵੀ ਹਾਕੀ ਦੇ ਖੇਡ ਨੂੰ ਅਸੀਂ ਫਰੋਗ ਦਈਏ। ਦੇਖੋ ਸਭ ਮਿਲ ਕੇ ਜੇ ਕੰਮ ਕਰਨਗੇ ਹਰ ਬੰਦਾ ਆਪਣਾ ਹਿੱਸਾ ਪਾਏਗਾ। ਹਰ ਸਤ੍ਹਾ ਤੇ ਹਕੂਮਤੀ ਸਤ੍ਹਾ ਤੇ PHF ਦੀ ਸਤ੍ਹਾ ਤੇ ਫਿਰ ਅਹੁਦੇਦਾਰਾਂ ਦੀ ਸਤ੍ਹਾ ਤੇ ਖਿਡਾਰੀਆਂ ਦੀ ਸਤ੍ਹਾ ਤੇ ਹਰ ਸਤ੍ਹਾ ਤੇ ਜੇ ਮਿਲ ਜੀ
ਕਿ ਅਸੀਂ ਕੰਮ ਕਰਾਂਗੇ ਤੇ ਫਿਰ ਇੱਕ ਮਜਮੂਈ ਕੋਸ਼ਿਸ਼ ਜਿਹੜੀ ਹੋਈ ਇਸ ਖੇਡ ਨੂੰ ਉੱਤੇ ਪਾ ਸਕਦੇ ਦੀ ਟੀਮ ਦੀ ਗੱਲ ਕੀਤੀ ਤੇ ਨਜ਼ਰ ਆ ਰਿਹਾ ਸੀ ਸਾਡੀ ਤੇ ਉਹਨਾਂ ਦੀ ਟੀਮ ਦੇ ਵਿੱਚ ਜਿਹੜਾ ਫਰਕ ਹੈ। ਤੇ ਬਿਲਕੁਲ ਜਿਸ ਜਦੀਦ ਤਰਜ਼ ਤੇ ਦੂਜੀਆਂ ਟੀਮਾਂ ਅੱਗੇ ਖੇਡ ਰਹੀਆਂ ਨੇ ਉਹਨਾਂ ਦਾ ਮੁਕਾਬਲਾ ਕਰਨ ਲਈ ਵਾਕਈ ਸਾਨੂੰ ਗੋਰੇ ਕੰਸਲਟੈਂਟ ਜ਼ਰੂਰ ਚਾਹੀਦੇ ਨੇ ਜਿਹੜੇ ਪਾਕਿਸਤਾਨੀ ਮੁੰਡਿਆਂ ਨੂੰ ਉਹਦੇ ਨਵੇਂ ਜਦੀਦ ਤਕਾਜ਼ਿਆਂ ਦੇ ਨਾਲ ਖੇਡ ਦੇ ਜਿਹੜੇ ਤਕਾਜ਼ੇ ਨੇ ਉਹਨਾਂ ਦੀ ਫਿੱਟ। ਖੁਸ਼ਖਬਰੀ ਹੈ ਕਿ 27 ਜੁਲਾਈ ਤੋਂ ਪ੍ਰੋਫੈਸ਼ਨਲ ਟੀਮ ਯਾਨੀ ਕੋਰੀਅਨ ਟੀਮ ਆ ਰਹੀ ਹੈ ਪਾਕਿਸਤਾਨ ਸੀਰੀਜ਼ ਖੇਡਣ ਲਈ। ਉਮੀਦ ਕਰਦੇ ਹਾਂ ਕਿ ਜੇ ਅੱਛੇ ਮੈਚਸ ਹੋਣਗੇ ਸਾਡੇ ਮੁੰਡਿਆਂ ਦੇ ਜਿਹੜੇ ਸਕਿੱਲ ਲੈਵਲ ਹੈ ਕੌਨਫੀਡੈਂਸ ਲੈਵਲ ਹੈ ਉਹ ਵੀ ਵਧੇਗਾ। ਤੋਂ ਇਹ ਵੀ ਕਿਹਾ ਜਾ ਰਿਹਾ PSL ਤਰਜ਼ੀ ਕੋਈ ਹਾਕੀ ਦੀ ਵੀ ਲੀਗ ਹੋਣੀ ਚਾਹੀਦੀ ਤਾਂ ਕਿ ਜਿੱਥੋਂ ਸਪਾਂਸਰਸ਼ਿਪ ਤੇ ਵਿਊਅਰਸ਼ਿਪ ਵੀ ਜ਼ਿਆਦਾ ਤੋਂ ਜ਼ਿਆਦਾ ਹੈ। ਗੁੱਡ ਲੱਕ ਕਹਿੰਦੇ ਨੇ ਅਸੀਂ ਮੁੰਡਿਆਂ ਨੂੰ। ਇਹ ਤਾਂ ਵੈਸੇ ਮਾਯੂਸ ਕੋਈ ਖਬਰਾਂ ਆ ਰਹੀਆਂ ਸਨ ਹਾਕੀ ਦੀ, ਲੇਕਿਨ ਹੁਣ ਜ਼ਰਾ FIFA ਵਰਲਡ ਕੱਪ ਦੀ ਗੱਲ ਕਰਦੇ हैं। रंगारंग मेला जारी है। कल जाफर साहब तो मेरी टीम छा गई है जी। रोनाल्डो फड़े नहीं गए, उन्होंने जो 2 जबरदस्त गोल किए हैं ते नाल उज़बेकिस्तान उन्होंने जो 5-0 तो शिकस्त दी है। बड़े जबरदस्त मैचेस रहे हैं कल। तो मैसी के फैंस हूँ थोड़े जे खामोश हो गए हैं, लेकिन वो यह भी कह रहे हैं कि हैट्रिक नहीं कर सके। वैसे माजरत नाल उन्होंने हैट्रिक करने की जरूरत नहीं है रोनाल्डो को, वो डी तो ही गोल करके सब कुछ दस देता है। बहरहाल जी इंजॉय किया तुसीं मैच कल का? जी बिल्कुल। तो ਤੁਹਾਨੂੰ ਮੇਰੇ ਚਿਹਰੇ ਤੇ ਆਉਣ ਵਾਲੀ ਜਿਹੜੀ ਮੁਸਕਰਾਹਟ ਉਹ ਦੱਸ ਰਹੀ ਹੋਏਗੀ ਕਿ ਅਸੀਂ ਫਾਤਿਹਾ ਟੀਮ ਨੂੰ ਸਪੋਰਟ ਕਰ ਰਹੇ ਹਾਂ ਜੀ। ਬਿਲਕੁਲ ਫਰਕ ਨਜ਼ਰ ਆਇਆ। ਬਿਲਕੁਲ ਰੋਨਾਲਡੋ ਦਾ ਪੁਰਾਣਾ ਰੰਗ ਜ਼ਰੂਰ ਨਜ਼ਰ ਆਇਆ। ਤੇ ਇੱਕ ਰੋਨਾਲਡੋ ਨੇ ਹੈਟ੍ਰਿਕ ਨਹੀਂ ਕੀਤੀ, ਲੇਕਿਨ ਜਿਹੜੇ ਰੋਨਾਲਡੋ ਦੇ 2 ਗੋਲ ਨੇ ਬਹੁਤ ਜ਼ਬਰਦਸਤ ਦੀ ਵੇਖਿਆ। ਪਹਿਲਾ ਗੋਲ ਤੇ ਉਹਨਾਂ ਨੇ ਖੇਡ ਦੇ ਬਿਲਕੁਲ ਸ਼ੁਰੂ ਤੇ ਹੀ ਦਾਗ ਦਿੱਤਾ ਸੀ। ਤੇ ਰੋਨਾਲਡੋ ਦਾ ਜਿਹੜਾ ਰੰਗ ਉਹ ਨਜ਼ਰ ਆਇਆ ਤੇ ਉਹਨਾਂ ਦੀ ਟੀਮ ਦੇ ਵਿੱਚ ਇੱਕ ਸਪਿਰਿਟ ਨਜ਼ਰ ਆ ਰਿਹਾ ਸੀ। ਤੁਸੀਂ ਵੇਖੋ ਜਿਹੜਾ ਤੁਹਾਡਾ ਮੇਨ ਪਲੇਅਰ ਹੁੰਦਾ ਮੁਫਾਜ਼ ਸਾਹਿਬ, ਜੇ ਉਹ ਪਰਫਾਰਮ ਕਰ ਰਿਹਾ ਹੁੰਦਾ ਉਹਦਾ ਜਿਹੜਾ ਅਸਰ ਉਹਦਾ ਇੰਪੈਕਟ ਪੂਰੀ ਟੀਮ ਤੇ ਨਜ਼ਰ ਆ ਰਿਹਾ ਹੁੰਦਾ ਹੈ। ਰੋਨਾਲਡੋ ਜੀ ਅੱਗੇ ਸਨ ਪੇਸ਼ ਸਨ ਉਹਨਾਂ ਦਾ ਜਿਹੜਾ ਖੇਡ ਉਹਦੇ ਨਾਲ ਉਹਨਾਂ ਦੀ ਦੂਜੀ ਟੀਮ ਵੀ ਵੇਖੋ ਤੇ ਦੂਜੇ ਖਿਡਾਰੀ ਦੇ ਜਿਹੜੇ ਉਹਨਾਂ ਦੇ ਵੀ ਹੌਸਲੇ ਬੁਲੰਦ ਹੋ ਰਹੇ ਸੀ ਤੇ ਬਹੁਤ ਜ਼ਬਰਦਸਤ ਉਹਨਾਂ ਪਰਫਾਰਮ ਕੀਤਾ ਤੇ ਉਜ਼ਬੇਕਿਸਤਾਨ ਨੂੰ 5-0 ਤੋਂ ਸ਼ਿਕਸਤ ਦਿੱਤੀ। ਉਸ ਤੋਂ ਬਾਅਦ ਇੱਕ ਬੜਾ ਮੁਨਫਰਿਦ ਜਿਹਾ ਰਿਕਾਰਡ ਜਿਹੜਾ ਰੋਨਾਲਡੋ ਦੇ ਖਾਤੇ 'ਚ ਆਇਆ ਜੀ, ਉਹ ਹਿੱਸੇ 'ਚ ਆਇਆ ਜੀ। 6 ਵਰਲਡ ਕੱਪ ਦੇ ਵਿੱਚ ਗੋਲ ਸਕੋਰ ਕਰਨ ਵਾਲੇ ਦੁਨੀਆ ਦੇ ਪਹਿਲੇ ਪਲੇਅਰ ਵੀ ਬਣ ਗਏ ਨੇ। ਤੇ ਮੈਸੀ ਦੇ ਫੈਨਸ ਨੂੰ ਮੇਰਾ ਇਨਾਮ ਹੈ ਕਿ ਤੁਹਾਡੇ ਮੈਸੀ ਕੋਲ ਉਹ ਰਿਕਾਰਡ ਨਹੀਂ ਹੈ ਜਿਹੜਾ ਹੁਣ ਰੋਨਾਲਡੋ ਦੇ ਕੋਲ। ਮੈਸੀ ਦੀ ਜਿਹੜੀ ਇੱਕ ਹੈਟ੍ਰਿਕ ਸੀ, ਮੈਸੀ ਦੇ 3 ਗੋਲਾਂ ਦੀ ਜਿਹੜੀ ਹੈਟ੍ਰਿਕ ਸੀ, ਉਹਨਾਂ 3 ਗੋਲਾਂ ਦੇ ਉੱਤੇ ਰੋਨਾਲਡੋ ਦਾ ਇੱਕੋ ਗੋਲ ਵੀ ਭਾਰੀ ਹੈ ਕਿਉਂਕਿ ਉਹਦੀ ਐਫਰਟ, ਉਹਦੀ ਟੈਕਨੀਕ, ਉਹਦੀ ਸਕਿੱਲ ਨਜ਼ਰ ਆ ਰਹੀ ਸੀ। ਤੁਸੀਂ ਵੇਖੋ ਤੇ ਰੋਨਾਲਡੋ ਦੇ ਜਿਹੜੇ 2 ਗੋਲ ਸਨ ਉਹ ਤੇ ਮੈਸੀ ਦੇ ਜਿਹੜੇ 3 ਗੋਲ ਸਨ ਉਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਮੈਸੀ ਨੂੰ ਤੇ ਬਹੁਤ ਈਜ਼ੀਲੀ ਗਰਾਊਂਡ ਮਿਲ ਰਿਹਾ ਸੀ, ਉਹ ਹਿੱਟ ਮਾਰਦੇ ਸਨ ਤੇ ਬੋਲ ਡੀ ਦੇ ਵਿੱਚ ਗੇਮ ਡੀ ਦੇ ਵਿੱਚ ਚਲੀ ਜਾਂਦੀ ਸੀ ਤੇ ਗੋਲ ਹੋ ਜਾਂਦਾ ਸੀ। ਤੇ ਠੀਕ ਹੈ, ਆਸਾਨ ਹੋਵੇ ਮੁਸ਼ਕਲ ਹੋਵੇ, ਫਤਹ ਹੁੰਦੀ ਹੈ, ਸਕੋਰ ਹੁੰਦਾ, ਰਿਕਾਰਡ ਹੁੰਦਾ ਹੈ। ਉਹਦੇ ਉੱਤੇ ਉਹਨਾਂ ਦੇ ਫੈਨਸ ਬਿਲਕੁਲ ਉਹ ਜਿਹੜੇ ਨੇ ਉਹ ਕਹਿ ਲਓ ਕਿ ਬਗਲਾਂ ਵਜਾ ਸਕਦੇ ਨੇ। ਲੇਕਿਨ ਹੁਣ ਰੋਨਾਲਡੋ ਵੀ ਬਿਲਕੁਲ ਪਿੱਛੇ ਨਹੀਂ, ਉਹਨਾਂ ਵੀ ਆਪਣਾ ਕਲਰ ਉਭਾਰਤਾ। ਤਾਂ ਉਹਨਾਂ ਕਿਹਾ ਉਹ ਕਹਿਣਗੇ ਕਿ ਇੱਕ ਜਿਹੜਾ ਸ਼ੇਰ ਹੈ ਮੈਦਾਨ ਦੇ ਵਿੱਚ ਮੌਜੂਦ ਹੈ। ਤੇ ਲੱਗ ਰਿਹਾ ਕਿ ਅੱਗੋਂ ਜਾ ਕੇ ਜੇ ਅਰਜਨਟਾਈਨ ਤੇ ਪੁਰਤਗਾਲ ਦਾ ਮੈਚ ਕਿਸੇ ਵੀ ਰਾਉਂਡ ਦੇ ਵਿੱਚ ਪੈ ਜਾਂਦਾ ਹੈ ਤੇ ਉੱਥੇ ਟਫ ਟਾਈਮ ਇੱਕ ਦੂਜੇ ਨੂੰ ਦੇਣਗੇ। ਤੇ ਦੂਜੀ ਜਿਹੜੀ ਸਭ ਤੋਂ ਜ਼ਿਆਦਾ ਖੁਸ਼ਾਇੰਦ ਗੱਲ ਹੈ ਕਿ ਜਿਹੜੇ ਅੱਜ ਤੇ ਕੱਲ ਦੇ ਹੋਣ ਵਾਲੇ ਮੈਚਿਸ ਨੇ ਉਹਨਾਂ ਦੇ ਨਤੀਜੇ ਆਏ ਨੇ। ਉਹ ਸਾਰੇ ਮੈਚਾਂ ਦਾ ਰਿਜ਼ਲਟ ਆਇਆ, ਇਸ ਤੋਂ ਪਹਿਲੇ ਰਿਜ਼ਲਟ ਨਹੀਂ ਸਨ ਆ ਰਹੇ। ਕੋਲੰਬੀਆ ਤੇ ਕਰੋਸ਼ੀਆ ਦੋਵਾਂ ਨੇ ਆਪਣੇ ਮੈਚ ਜਿੱਤੇ ਨੇ। ਤੇ ਖੁਸ਼ਾਇੰਦ ਗੱਲ ਹੈ ਕਿ ਦੇਖੋ ਮੈਚ ਦਾ ਜੇ ਰਿਜ਼ਲਟ ਆ ਜਾਏ ਤੇ ਉਹ ਖੁਸ਼ੀ ਦੁਬਾਰਾ ਕਰ ਦਿੰਦਾ ਜਿੱਤਣ ਵਾਲੀ ਟੀਮ ਦੀ। ਤੇ ਹੁਣ ਤੱਕ ਰਾਉਂਡ ਆਫ 32 ਲਈ ਜਿਹੜੀ ਲਾਈਨ ਅਪ ਤੇ ਉਹਦੇ 'ਚ ਵੀ ਤਕਰੀਬਨ ਕਾਫੀ ਟੀਮਾਂ ਨੇ ਜਿਹੜੀਆਂ ਰਾਉਂਡ ਆਫ 32 ਲਈ ਕੁਆਲੀਫਾਈ ਕਰ ਚੁੱਕੀਆਂ ਨੇ। ਤੇ ਜੀ ਬਿਲਕੁਲ FIFA ਦਾ ਜਿਹੜਾ ਐਡੀਸ਼ਨ ਹੈ ਵਰਲਡ ਕੱਪ ਅਗਲੀ ਮਰਹਲੇ ਵਾਲਾ ਅਗਲੀ ਸਟੇਟ ਵੱਲ ਜਾ ਰਿਹਾ ਤੇ ਜੋਸ਼ੋ ਖਰੋਸ਼ ਵੱਧ ਰਿਹਾ। ਤੇ ਉਮੀਦ ਹੈ ਕੀਤੀ ਜਾ ਸਕਦੀ ਜੋ ਮਜ਼ੀਦ ਰੰਗ ਵਿਖੇਰੇਗਾ ਲੋਕਾਂ ਨੂੰ ਅੱਛੇ ਤੇ ਤਗੜੇ ਤੇ ਸਿਹਤਮੰਦ ਮੁਕਾਬਲੇ ਨੇ ਜਿਹੜੇ ਉਹ ਵੇਖਣ ਨੂੰ ਮਿਲਣਗੇ। ਤਗੜੇ ਮੁਕਾਬਲੇ ਵੇਖਣ ਨੂੰ ਲੱਭਣਗੇ ਤੇ ਜਿੱਤ ਹੁੰਦੀ ਹੈ ਯਕੀਨੀ ਤੌਰ ਤੇ। ਬੜਾ ਵੱਡਾ ਰਿਕਾਰਡ ਕਾਇਮ ਕੀਤਾ ਹੈ ਰੋਨਾਲਡੋ ਨੇ। ਉਹ ਜਿਹੜੀ ਖੁਸ਼ੀ ਹੈ ਨਾ ਉਹ ਸਾਡੀ ਫਿਰ ਤੋਂ ਦੁਬਾਰਾ ਹੋ ਗਈ ਹੈ। ਤੇ ਕੱਲ ਕੋਲੰਬੋ ਨੇ ਵੀ ਕੋਂਗੋ ਨੂੰ ਹਰਾਤਾ ਤੇ ਜਿਵੇਂ ਤੁਸੀਂ ਗੱਲ ਕਰਦੇ ਪਏ ਅਗਲੇ ਰਾਉਂਡ ਆਫ 32 ਵਿੱਚ ਬੜੀ ਤਗੜੀ ਟੀਮਾਂ ਰੋਨਾਲਡੋ ਦੇ ਅੱਗੇ ਆਉਣਗੀਆਂ। ਅਸੀਂ ਇੰਗਲਿਸ਼ ਟੀਮ ਦੀ ਗੱਲ ਕਰੀਏ, ਜਰਮਨੀ ਜਾਂ ਫਰਾਂਸ, ਬ੍ਰਾਜ਼ੀਲ, ਫਿਰ ਮੁਕਾਬਲੇ ਟਫ ਹੋ ਜਾਣਗੇ। ਤੇ ਹਲਕੀਆਂ ਟੀਮਾਂ ਸੀਗੀਆਂ ਉਜ਼ਬੇਕਿਸਤਾਨ ਜਿਵੇਂ ਅਰਜਨਟਾਈਨ ਮੁਕਾਬਲਾ ਕਰ ਰਹੀ ਸੀਗੀ ਅਲਜੀਰੀਆ ਦਾ। ਜੀ ਮੁਫਾਜ਼ ਬਿਲਕੁਲ ਐਂਜੀ ਹੈ। ਦੇਖੋ ਕਿਉਂਕਿ ਤੁਹਾਨੂੰ ਪਤਾ ਕਿ ਪਹਿਲਾ ਐਡੀਸ਼ਨ ਦੇ ਵਿੱਚ ਨਵੀਆਂ ਜਿਹੜੀਆਂ 16 ਟੀਮਾਂ ਨੇ ਉਹਨਾਂ ਨੂੰ ਐਡ ਕੀਤਾ ਗਿਆ ਤੇ ਗਰੁੱਪਾਂ ਨੂੰ 8 ਤੋਂ ਲਿਆ ਕੇ 12 ਕਰਤਾ ਗਿਆ। ਤੇ ਉਸ ਹਿਸਾਬ ਨਾਲ ਜਿਹੜੀਆਂ ਨਵੀਆਂ ਟੀਮਾਂ ਸਨ ਉਹਨਾਂ ਨੂੰ ਹਰ ਗਰੁੱਪ ਦੇ ਵਿੱਚ ਅਕੋਮੋਡੇਟ ਕੀਤਾ ਤੇ ਤਕਰੀਬਨ ਹਰ ਗਰੁੱਪ ਦੇ ਵਿੱਚ ਅੱਛੀਆਂ ਟੀਮਾਂ ਜਿਹੜੇ ਸਟਰੋਂਗ ਤਗੜੀਆਂ ਟੀਮਾਂ ਸਨ ਉਹਨਾਂ ਦੇ ਮੁਕਾਬਲੇ ਜ਼ਰਾ ਹਲਕੀ ਟੀਮਾਂ ਨਾਲ ਹੋਈਆਂ। ਲੇਕਿਨ ਇੱਥੇ ਇੱਕ ਗੱਲ ਯਾਦ ਰੱਖੀ ਜਾਏ ਤੇ ਕੈਪ ਦੀ ਵਰਡੀ ਵੀ ਨਵੀਂ ਆਉਣ ਵਾਲੀ ਟੀਮ ਸੀ ਲੇਕਿਨ ਉਹਨੇ ਆਪਣੇ ਹਰੀਫਾਂ ਨੂੰ ਬਹੁਤ ਜ਼ਿਆਦਾ ਟਫ ਟਾਈਮ ਦੇ ਬਿਲਕੁਲ ਉਹ ਮੈਚ ਆਪਣੇ ਬਹੁਤ ਜ਼ਬਰਦਸਤ ਬਰਾਬਰ ਕੀਤੇ। ਉਹਨਾਂ ਦੀ ਜਿੰਨੀ ਦਾਦ ਦਿੱਤੀ ਜਾ ਉਹਨਾਂ ਨੂੰ ਘਾਟੇ। ਤੇ ਆਬਵੀਅਸਲੀ ਜਦੋਂ ਰਾਉਂਡ ਆਫ 32 ਜਾਏਗਾ ਤੇ ਜੇ ਕਹਿ ਲਓ ਕਿ ਜਦੋਂ ਰਾਉਂਡ ਆਫ 32 ਦੇ ਮੈਚਸ ਸਟਾਰਟ ਹੋਣਗੇ ਤਾਂ ਇੱਕ ਆਫੀਸ਼ੀਅਲ ਤੇ ਆਗਾਜ਼ ਹੋ ਚੁੱਕਾ। ਲੇਕਿਨ ਵੇਖਣ ਵਾਲਿਆਂ ਦੇ ਹਿਸਾਬ ਨਾਲ ਕਿਉਂਕਿ 16 ਟੀਮਾਂ ਲਿਮਿਟਡ ਹੋ ਜਾਣਗੀਆਂ ਜਿਹੜੀਆਂ ਐਕਸਟਰਾ ਨਵੀਆਂ ਟੀਮਾਂ ਸਨ ਤੇ ਇੱਕ ਤਗੜੇ ਮੁਕਾਬਲੇ ਵੇਖਣ ਨੂੰ ਮਿਲਣਗੇ। ਤੇ ਰੋਨਾਲਡੋ ਲਈ
ਜੀ ਚੈਲੰਜ ਹੋਏਗਾ, ਮੈਸੀ ਲਈ ਵੀ ਚੈਲੰਜ ਹੋਏਗਾ, ਕਿਉਂਕਿ ਉੱਥੇ ਬ੍ਰਾਜ਼ੀਲ ਦੀ ਟੀਮ ਨਾਲ ਵੀ ਤੁਹਾਡਾ ਮੁਕਾਬਲਾ ਹੋ ਸਕਦਾ, ਇੰਗਲਿਸ਼ ਟੀਮ ਨਾਲ, ਸਪੇਨ ਨਾਲ, ਜਰਮਨੀ ਨਾਲ, ਤੇ ਵੱਡੇ ਇਸਨੇ ਤੇ ਫਿਰ ਮਜ਼ਾ ਜ਼ਿਆਦਾ ਆਏਗਾ, ਦੁਬਾਲਾ ਹੋਏਗਾ ਮਜ਼ਾ, ਤੇ ਫਿਰ ਹੀ ਪਤਾ ਚੱਲੇਗਾ ਕਿ ਅਸਲੀ ਜਿਹੜਾ ਕਿੰਗ ਹੈ ਫੁੱਟਬਾਲ ਦੀ ਗਰਾਊਂਡ ਦਾ ਉਹ ਕੌਣ ਹੈ, ਉਹ ਮੈਸੀ ਹੈ ਜਾਂ ਰੋਨਾਲਡੋ ਹੈ। ਇਹਦਾ ਫੈਸਲਾ ਤੇ ਵਕਤ ਹੀ ਕਰੇਗਾ। ਬਿਲਕੁਲ ਜੀ। ਔਰ ਅੱਛੀ ਖੁਸ਼ਖਬਰੀ ਇਹ ਹੈ ਕਿ ਸਾਡੀ ਟੀਮ ਈਰਾਨ ਜਿਹਨੂੰ ਅਸੀਂ ਸਪੋਰਟ ਕਰ ਰਹੇ ਹਾਂ ਬਤੌਰ ਮੁਸਲਿਮ ਮੁਲਕ ਵੀ, ਉਹਨਾਂ ਵਾਸਤੇ ਹੁਣ ਸਹੂਲਤ ਦੇ ਦਿੱਤੀ ਗਈ ਹੈ ਫੀਫਾ ਨੇ ਕਿ 2 ਦਿਨ ਮੁਸਲਸਲ ਟ੍ਰੇਨਿੰਗ ਕਰ ਸਕਣਗੇ ਤੇ 에ਅਰਪੋਰਟ ਤੇ ਜਿਹੜਾ ਇਹਨਾਂ ਨੂੰ ਵੇਟ ਕਰਵਾਇਆ ਜਾਂਦਾ ਯਾਨੀ ਇੰਤਜ਼ਾਰ ਕਰਦੇ ਨੇ ਵਿਚਾਰੇ ਘੰਟਾ ਘੰਟਾ, ਉਹ ਨਹੀਂ ਹੋਏਗਾ। ਤੇ ਅੱਛੀ ਗੱਲ ਇਹ ਹੈ ਕਿ ਹੋ ਸਕਦਾ ਹੈ ਈਰਾਨ ਦੀ ਹੁਣ ਪਰਫਾਰਮੈਂਸ ਵਿੱਚ ਵੀ ਬਿਹਤਰੀ ਆਏਗੀ। ਤੇ ਜਾਫਰ ਸਾਹਿਬ ਕੀ ਕਹੋਗੇ, ਜਿੱਦਾਂ ਬੈਲਜੀਅਮ ਨੂੰ ਇੱਕ ਲਿਹਾਜ਼ ਨਾਲ ਬਰਾਬਰ ਕੀਤਾ ਹੈ ਈਰਾਨ ਨੇ ਮੈਚ, ਮੈਨੂੰ ਤਾਂ ਲੱਗਦਾ ਹੈ ਐਤਕੀ ਰਾਊਂਡ ਆਫ 32 ਨਹੀਂ ਰਾਊਂਡ ਆਫ 16 ਵਿੱਚ ਵੀ ਈਰਾਨ ਦੀ ਟੀਮ ਪਹੁੰਚ ਜਾਏਗੀ। ਮੁਫਾਦ ਸਾਹਿਬ, ਸਾਡੀ ਤੇ ਦੁਆ ਹੈ ਕਿ ਈਰਾਨ ਦੀ ਟੀਮ ਰਾਊਂਡ ਆਫ 4 ਚ ਵੀ ਜਾਏ ਤੇ ਫਾਈਨਲ ਵੀ ਖੇਡੇ। ਦੁਆਵਾਂ ਉਹਨਾਂ ਦੇ ਨਾਮ ਨੇ, ਨੇਕ ਤਮੰਨਾ। ਤੁਹਾਨੂੰ ਪਤਾ ਹੋਏਗਾ ਕਿ ਪਿਛਲਾ ਮੈਚ ਖੇਡਣ ਤੋਂ ਬਾਅਦ ਜਦੋਂ ਈਰਾਨ ਦੀ ਟੀਮ ਸਟੇਡੀਅਮ ਛੱਡ ਕੇ ਜਾ ਰਹੀ ਸੀ ਤੇ ਲੋਕਰ ਰੂਮ ਦੇ ਵਿੱਚ ਵੀ ਇੱਕ ਪੈਗਾਮ ਛੱਡ ਕੇ ਗਈ ਸੀ ਤੇ ਕਾਫੀ ਜ਼ਿਆਦਾ ਉਹਨਾਂ ਨਾਲ ਕਹਿ ਲਓ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ, ਦਬਾਅ ਪਾਇਆ ਜਾ ਰਿਹਾ ਸੀ। ਲੇਕਿਨ ਉਹਨਾਂ ਲਈ ਅੱਛੀ ਖਬਰ ਹੈ ਕਿ ਉਹਨਾਂ ਨੂੰ ਕਿਸੇ ਪਾਸੇ ਥੋੜੀ ਬਹੁਤ ਸਹੂਲਤ ਮਿਲੀ। ਤੁਸੀਂ ਆ ਦੇਖੋ ਕਿ ਜੇ ਐਨੇ ਦਬਾਅ ਦੇ ਬਾਵਜੂਦ ਇੰਨਾ ਅੱਛੀ ਪਰਫਾਰਮੈਂਸ ਦੇ ਰਹੇ ਸਨ। ਜਿਹੜਾ ਉਹਨਾਂ ਦਾ ਆਖਰੀ ਮੈਚ ਹੋਇਆ, ਉਹਨਾਂ ਨੇ ਬੜਾ ਤਗੜਾ ਉਹਦੇ ਵਿੱਚ ਮੁਕਾਬਲਾ ਕੀਤਾ ਹੈ ਤੇ ਉਹਨਾਂ ਜਦੋਂ ਦਬਾਅ ਤੋਂ ਆਜ਼ਾਦ ਖੇਡਣਗੇ, ਉਹਨਾਂ ਤੇ ਨਫਸਿਆਤੀ ਦਬਾਅ ਨਹੀਂ ਹੋਏਗਾ, ਉਹਨਾਂ ਨੂੰ ਪ੍ਰੈਕਟਿਸ ਲਈ ਭਰਪੂਰ ਟਾਈਮ ਮਿਲੇਗਾ, ਥਕਾਵਟ ਵੀ ਥੋੜੀ ਜਿਹੀ ਕਮੀ ਆਏਗੀ ਤੇ ਫਿਰ ਉਹਨਾਂ ਦੀ ਪਰਫਾਰਮੈਂਸ ਹੈ ਜਿਹੜੀ ਉਹ ਬਿਲਕੁਲ ਅਗਲੇ ਸੱਤਾ ਤੇ ਚਲੀ ਜਾਏਗੀ, ਉਤਲੀ ਸੱਤਾ ਤੇ ਆ ਜਾਏਗੀ। ਤੇ ਉਮੀਦ ਕੀਤੀ ਜਾ ਸਕਦੀ ਹੈ ਅੱਛਾ ਖੇਡ ਖੇਡਣਗੇ। ਫੀਫਾ ਦਾ ਬਹੁਤ ਅੱਛਾ ਐਕਸ਼ਨ ਹੈ ਕਿਉਂਕਿ ਅਸੀਂ ਇਵੈਂਟ ਸ਼ੁਰੂ ਹੋਣ ਤੋਂ ਪਹਿਲੇ ਹੀ ਇਸ ਗੱਲ ਤੇ ਜ਼ੋਰ ਪਾ ਰਹੇ ਸਾਂ ਕਿ ਖੇਡ ਨੂੰ ਸਿਆਸਤ ਤੋਂ ਅਲੱਗ ਰੱਖਣਾ ਚਾਹੀਦਾ, ਕਿਉਂਕਿ ਜਿਹੜੇ ਗਰਾਊਂਡ ਤੋਂ ਬਾਅਦ ਦੇ ਮਾਮਲਾਤ ਨੇ ਉਹਨਾਂ ਦੀ ਕਸ਼ੀਦਗੀ ਸੀ ਦੂਆ ਮੁਲਕਾਂ 'ਚ। ਲੇਕਿਨ ਇਹ ਗੱਲ ਤੇ ਹੈ ਕਿ ਅੱਜ ਕੱਲ ਦੀ ਦੁਨੀਆ ਦੇ ਵਿੱਚ ਮਾਮਲਾਤ ਦੀ ਕਸ਼ੀਦਗੀ ਇੱਕ ਨਾ ਇੱਕ ਦਿਨ ਖਤਮ ਹੋਣੀ ਹੁੰਦੀ ਹੈ। ਹਰ ਲੜਾਈ ਨੇ ਸੁਲ੍ਹਾ ਤੇ ਹੀ ਜਾ ਕੇ ਉਹਦਾ ਇਖਤਤਾਮ ਹੁੰਦਾ ਹੈ। ਅਸੀਂ ਤਾਂ ਕਹਿ ਰਹੇ ਸਾਂ ਕਿ ਅਮਰੀਕਾ ਨੂੰ ਚਾਹੀਦਾ ਹੈ ਕਿ ਖੇਡ ਨੂੰ ਤੇ ਸਿਆਸਤ ਨਾਲ ਰੱਖੇ। ਚਲੋ ਦੇਰ ਆਏ ਦਰੁਸਤ ਆਏ, ਤੇ ਪੂਰੀ ਉਮੀਦ ਹੈ ਕਿ ਇਸ ਤੋਂ ਬਾਅਦ ਇਰਾਨੀ ਟੀਮ ਮਜ਼ੀਦ ਜਾਨ ਲਾ ਕੇ ਖੇਡੇਗੀ, ਜਾਨ ਲੜਾ ਕੇ ਖੇਡੇਗੀ। ਤੇ ਸਾਡੀਆਂ, ਕਿਉਂਕਿ ਸਾਡੀ ਆਪਣੀ ਟੀਮ ਤੇ ਨਹੀਂ ਫੀਫਾ ਖੇਡ ਰਹੀ, ਲੇਕਿਨ ਇੱਕ ਪਾਕਿਸਤਾਨੀ ਨਜ਼ਾਦ ਖਿਡਾਰੀ ਇਰਾਕ ਵੱਲੋਂ ਖੇਡ ਰਹੀ ਸੀ, ਇਰਾਨ ਦੀ ਟੀਮ ਖੇਡ ਰਹੀ ਹੈ, ਇਹਨਾਂ ਨਾਲ ਸਾਡੀ ਸਪੋਰਟ ਹੈ। ਤੇ ਪੁਰਤਗਾਲ ਨਾਲ ਤੇ ਫਿਰ ਅਸੀਂ ਹੈ ਨਾ, ਪੁਰਤਗਾਲ ਨੂੰ ਤੇ ਅਸੀਂ ਸਪੋਰਟ ਕਰਨਾ ਨਹੀਂ ਛੱਡ ਸਕਦੇ ਤੇ ਉਮੀਦ ਕੀਤੀ ਜਾਂਦੀ ਕਦੇ ਵੀ ਨਹੀਂ ਛੱਡਾਂਗੇ ਇਨਸ਼ਾਅੱਲਾ ਤਾਲਾ। ਤੇ ਉਮੀਦ ਕਰਦੇ ਹਾਂ ਜੀ ਈਰਾਨ ਦੀ ਟੀਮ ਅਗਲੇ ਮੈਚਸ ਵਿੱਚ ਵੀ ਬਿਹਤਰ ਪਰਫਾਰਮ ਕਰੇ, ਜਿੱਦਾਂ ਉਹਨਾਂ ਨੇ ਜੰਗੀ ਸੂਰਤ-ਏ-ਹਾਲ ਨਾਲ ਨਿਪਟਿਆ, ਜਿਸ ਤਰ੍ਹਾਂ ਸ਼ਿਕਸਤ ਦਿੱਤੀ ਅਮਰੀਕਾ ਨੂੰ। ਉਮੀਦ ਕਰਦੇ ਹਾਂ ਫੁੱਟਬਾਲ ਦੇ ਮੈਦਾਨ ਵਿੱਚ ਵੀ ਉਹ ਝੰਡੇ ਗਾਰਨ।